ਪਾਕਿਸਤਾਨ ਪੰਜਾਬ ਦੇ ਵਿੱਚ ਮੌਜੂਦ ਇੱਕ ਬੜਾ ਕਦੀਮ ਪੁਲ ਜਿੱਥੋਂ ਕਿ ਕਿਸੇ ਦੌਰ ਦੇ ਵਿੱਚ ਰੇਲ ਗੱਡੀ ਤੇ ਦੂਸਰੀ ਟ੍ਰੈਫਿਕ ਜਿਹੜੀ ਆ ਉਹ ਇਸੇ ਪੁਲ ਦੇ ਰਾਹੀਂ ਗੁਜ਼ਰਦੀ ਹੁੰਦੀ ਸੀਗੀ ਤੇ ਬਹੁਤ ਪੁਰਾਣੀ ਗੱਲ ਨਹੀਂ, ਅੱਜ ਤੋਂ 20 ਸਾਲ ਪਹਿਲੇ ਵੀ ਇਹ ਮਨਾਜ਼ਰ ਸਾਨੂੰ ਦੇਖਣ ਨੂੰ ਮਿਲੇ। ਅਗਰ ਤੁਸੀਂ ਇਹ ਵੀਡੀਓ ਟਿਕਟੌਕ ਤੇ ਜਾਂ ਰੀਲ ਦੇਖਦੇ ਹੋ ਤੇ ਮੁਕੰਮਲ ਦੇਖਣੀ ਚਾਹੁੰਦੇ ਹੋ ਤੇ YouTube ਚੈਨਲ ਸਮੁੰਦਰੀ ਵਲੌਗਰ ਨੂੰ ਲਾਜ਼ਮੀ ਵਿਜ਼ਿਟ ਕਰਿਓ। ਬਿਸਮਿल्लाहिर्रहमानिर्रहीम अस्सलाम वालेकुम। ਅੱਜ ਦਾ ਵਲੌਗ ਜ਼ਿਲ੍ਹਾ ਝੰਗ ਦੇ ਵਿੱਚ ਮੌਜੂਦ ਇੱਕ ਬੜਾ ਪੁਰਾਣਾ ਪੁਲ ਜਿਹੜਾ ਕਿ ਅੰਗਰੇਜ਼ ਦੌਰ ਦੇ ਹਕੂਮਤ ਦੇ ਵਿੱਚ ਬਣਾਇਆ ਗਿਆ ਸੀ, ਉਹਦੀ ਵੀਡੀਓ ਬਣਾਉਣ ਜਾ ਰਹੇ ਹਾਂ ਤੇ ਉਮੀਦ ਕਰਾਂਗਾ ਕਿ ਅੱਜ ਦਾ ਵਲੌਗ ਜਿਹੜਾ ਵਾ ਤੁਹਾਨੂੰ ਬਹੁਤ ਅੱਛਾ ਲੱਗੇਗਾ। ਤੇ ਤੁਹਾਡੇ ਅੱਗੇ ਗੁਜ਼ਾਰਿਸ਼ ਹੱਥ ਬੰਨ੍ਹ ਕੇ ਇਹੀ ਆ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਪੰਜਾਬ ਦੇ ਵਿੱਚ ਮੌਜੂਦ ਇਸ ਤਰ੍ਹਾਂ ਦੀਆਂ ਤਾਰੀਖੀ ਇਮਾਰਤਾਂ, ਚੀਜ਼ਾਂ ਜਾਂ ਜਗ੍ਹਾ ਜਾਂ ਪਿੰਡਾਂ ਦੇ ਵਲੌਗ, ਉਹਨਾਂ ਦੀ ਹਿਸਟਰੀ ਜਿਹੜੀ ਆ ਉਹ ਬਣਾ ਕੇ ਮੈਂ ਤੁਹਾਡੇ ਤੱਕ ਲੈ ਕੇ ਆਉਣਾ ਵਾਂ। ਇਹਦਾ ਮਕਸਦ ਇਹੀ ਆ ਕਿ ਪੰਜਾਬੀ ਜ਼ਬਾਨ ਨੂੰ ਪ੍ਰਮੋਟ ਕਰਨਾ ਤੇ ਪੰਜਾਬ ਦੀ ਤਾਰੀਖ ਨੂੰ ਜ਼ਿੰਦਾ ਰੱਖਣਾ ਮੇਰਾ ਮਕਸਦ ਆ। ਉਹਦੇ ਵਿੱਚ ਤੁਹਾਡਾ ਕਿਰਦਾਰ ਇਹੀ ਆ ਕਿ ਤੁਸੀਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰਿੰਗ ਵੱਲੋਂ ਹੱਥ ਨਾ ਘੁੱਟਿਆ ਕਰੋ, ਉਹ ਲਾਜ਼ਮੀ ਕਰਿਆ ਕਰੋ। ਤੇ ਚਲੋ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ। ਅੱਜ ਦੇ ਵਲੌਗ ਦੇ ਵਿੱਚ ਇਸ ਪੁਲ ਦੀ ਹਿਸਟਰੀ ਦੇ ਬਾਰੇ ਗੱਲਬਾਤ ਕਰਾਂਗੇ। ਇਹ ਕਿਹੜੇ ਦੌਰ 'ਚ ਬਣਿਆ ਤੇ ਇਹਦਾ ਨਾਂ ਕੀ ਸੀ ਤੇ ਇਹਦੇ ਬਣਾਉਣ ਦਾ ਮਕਸਦ ਕੀ ਸੀ, ਸਾਰੀ ਗੱਲਬਾਤ ਅੱਜ ਦੇ ਹੀ ਵਲੌਗ 'ਚ ਹੋਏਗੀ। ਇਹ ਜ਼ਿਲ੍ਹਾ ਝੰਗ ਤੋਂ ਸਰਗੋਦਾ ਰੋਡ ਦੇ ਉੱਤੇ ਤਕਰੀਬਨ 15 ਕਿਲੋਮੀਟਰ ਦੂਰ ਦਰਿਆਏ ਚਨਾਬ ਦੇ ਉੱਤੇ ਵਾਕਿਆ ਵਾ, ਜਿਹੜਾ ਕਿ ਅੱਜ ਕੱਲ ਟ੍ਰੈਫਿਕ ਲਈ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਵਾ। ਅਲਬੱਤਾ ਰੇਲ ਗੱਡੀ ਅੱਜ ਵੀ ਇਸ ਪੁਲ ਦੇ ਉੱਤੋਂ ਦੀ ਗੁਜ਼ਰਦੀ ਆ। ਇਹ ਅੰਗਰੇਜ਼ ਦੌਰ ਦੇ ਵਿੱਚ ਲੈਫਟੀਨੈਂਟ ਗਵਰਨਰ ਆਫ ਪੰਜਾਬ ਸਰ ਚਾਰਲਿਸ ਮਿੰਟਗਮਰੀ ਰਿਵਾਜ਼ ਦੇ ਨਾਂ ਉੱਤੇ ਇਹਦਾ ਨਾਂ ਇਸ ਪੁਲ ਦਾ ਰੱਖਿਆ ਗਿਆ। ਇਹ ਜ਼ਿਲ੍ਹਾ ਝੰਗ ਤੋਂ ਤਕਰੀਬਨ 15 ਕਿਲੋਮੀਟਰ ਦੂਰ ਸਰਗੋਦਾ ਰੋਡ ਦੇ ਉੱਤੇ ਵਾਕਿਆ ਵਾ। ਇਸ ਪੁਲ ਦੀ ਤਮੀਰ ਕਰਨ ਦਾ ਮੇਨ ਮਕਸਦ ਇਹੀ ਸੀਗਾ ਕਿ ਇਸ ਪੁਲ ਦੀ ਤਮੀਰ ਤੋਂ ਪਹਿਲੇ ਲੋਕ ਇਸ ਪੁਲ ਨੂੰ ਪਾਰ ਕਰਨ ਲਈ ਜਾਂ ਸ਼ਹਿਰ ਜੰਗ ਜਾਣ ਲਈ ਕਸ਼ਤੀਆਂ ਦਾ ਸਹਾਰਾ ਲੈਂਦੇ ਸੀ ਤੇ ਕਸ਼ਤੀਆਂ ਦੇ ਵਿੱਚ ਬਹਿ ਕੇ ਆਪਣੇ ਸਮਾਨ ਤੇ ਮੁਆਸ਼ੀ ਵਗੈਰਾ ਦਰਿਆ ਤੋਂ ਦੂਸਰੇ ਪਾਸੇ ਲੈ ਕੇ ਜਾਂਦੇ ਸੀਗੇ। ਤੇ ਜਦੋਂ ਇਹ ਪੁਲ ਤਮੀਰ ਕਰ ਲਿੱਤਾ ਗਿਆ ਉਸ ਤੋਂ ਬਾਅਦ ਰੇਲ ਗੱਡੀ ਵੀ ਇਹਦੇ ਉੱਤੋਂ ਦੀ ਹੀ ਲੰਘਦੀ ਸੀ ਤੇ ਫਿਰ ਟ੍ਰੈਫਿਕ ਲਈ ਵੀ ਇਹੀ ਰੋਡ ਇਸਤੇਮਾਲ ਕੀਤਾ ਜਾਂਦਾ ਸੀਗਾ। ਨਾਲ ਤੁਹਾਨੂੰ ਦੱਸਦਾ ਚੱਲਾਂ ਕਿ ਇਹ ਸਾਹਮਣੇ ਜਿਹੜਾ ਤੁਹਾਨੂੰ ਪੁਲ ਨਜ਼ਰ ਆ ਰਿਹਾ, ਇਹ ਅੱਜ ਤੋਂ ਤਕਰੀਬਨ 20 ਸਾਲ ਪਹਿਲੇ ਟ੍ਰੈਫਿਕ ਲਈ ਨਵਾਂ ਪੁਲ ਬਣਾ ਦਿੱਤਾ ਗਿਆ ਤੇ ਜਿਹੜੀ ਰੋਡ ਟਰਾਂਸਪੋਰਟ ਆ ਉਹ ਇੱਥੋਂ ਦੀ ਗੁਜ਼ਰਦੀ ਆ ਹੁਣ, ਤੇ ਰੇਲ ਗੱਡੀ ਅੱਜ ਵੀ ਇਸ ਪੁਲ ਦੇ ਉੱਤੋਂ ਦੀ ਹੀ ਲੰਘਦੀ ਆ। ਦਰਿਆ ਕਾਫੀ ਹੱਦ ਤੱਕ ਖੁਸ਼ਕ ਹੋ ਗਿਆ ਵਾ, ਲੋਕਾਂ ਨੇ ਸਬਜ਼ੀਆਂ ਵਗੈਰਾ ਦਰਿਆ ਦੇ ਅੰਦਰ ਲਾਈਆਂ ਸੀ, ਲੇਕਿਨ ਪਰਲੀ ਸਾਈਡ ਤੇ ਜਦੋਂ ਅਸੀਂ ਗਏ ਤੇ ਕੁਛ ਦਰਿਆ ਦਾ ਹਿੱਸਾ ਜਿਹੜਾ ਉਹ ਆ ਦੇਖੋ ਪਾਣੀ ਵਗਦਾ ਨਜ਼ਰ ਸਾਨੂੰ ਆਇਆ। ਤੇ ਗੱਲ ਅਸੀਂ ਇਹ ਕਰ ਰਹੇ ਸੀਗੇ ਕਿ ਇਸ ਬ੍ਰਿਜ ਦੇ ਉੱਤੇ 1926 ਦੇ ਵਿੱਚ ਰੇਲਵੇ ਲਾਈਨ ਵਿਛਾਈ ਗਈ ਸੀ ਤੇ ਰੇਲ ਗੱਡੀ ਲਈ ਵੀ ਇਹੀ ਪੁਲ ਇਸਤੇਮਾਲ ਕੀਤਾ ਗਿਆ ਸੀ। ਅਗਰ ਤੁਸੀਂ ਇਹਦੇ ਮਟੀਰੀਅਲ ਨੂੰ ਗੌਰ ਨਾਲ ਦੇਖੋ ਤੇ ਅੱਜ ਵੀ ਬੜਾ ਮਜ਼ਬੂਤ ਤੇ ਕੋਈ ਜ਼ੰਗ ਨਹੀਂ ਲੱਗਾ ਔਰ ਉਸੇ ਤਰ੍ਹਾਂ ਪਾਏਦਾਰ ਹੈ। ਇਸ ਪੁਲ ਦੇ ਥੱਲੇ ਸ਼ਾਖ ਲਾਏ ਗਏ ਸੀਗੇ, ਜਦੋਂ ਰੇਲ ਗੱਡੀ ਜਾਂ ਬੱਸ ਜਾਂਦੀ ਸੀ ਤੇ ਆਸਤਾ ਆਸਤਾ ਇਸ ਤਰ੍ਹਾਂ ਝਟਕੇ ਲੈਂਦਾ ਸੀ, ਜਿਹਦੀ ਵਜ੍ਹਾ ਨਾਲ ਇਹਦੇ ਉੱਤੇ ਦਬਾਅ ਦੇ ਸ਼ਿੱਦਤ ਦੇ ਵਿੱਚ ਕਮੀ ਆਉਂਦੀ ਸੀਗੀ। ਜਿਸ ਤਰ੍ਹਾਂ ਹੀ ਦਰਿਆ ਦਾ ਪਾਣੀ ਦਾ ਬਹਾਓ ਤੇਜ਼ ਹੋ ਜਾਂਦਾ ਸੀ ਤੇ ਇਹ ਹਰ ਕਿਸਮ ਦੀ ਟਰਾਂਸਪੋਰਟ ਲਈ ਬੰਦ ਕਰ ਦਿੰਦੇ ਸੀਗੇ, ਲੇਕਿਨ ਪੁਲ ਖੁੱਲ੍ਹਣ ਹੋਣ ਦੇ ਬਾਵਜੂਦ ਵੀ ਇਹ ਪੁਲ ਦੇ ਉੱਤੋਂ ਅਗਰ ਟ੍ਰੈਫਿਕ ਗੁਜ਼ਰਦੀ ਸੀ ਤੇ ਇਹਦੇ ਉੱਤੇ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਹੁੰਦੀਆਂ ਸੀ, ਜਿਨ੍ਹਾਂ ਕੋਲ ਵਾਇਰਲੈਸ ਵੀ ਹੁੰਦਾ ਸੀ। ਉਹ ਇੱਕ ਸਾਈਡ ਦੀ ਟ੍ਰੈਫਿਕ ਬੰਦ ਕਰ ਦਿੰਦੇ ਸੀ ਤੇ 10 ਮਿੰਟ ਲਈ ਇੱਕ ਸਾਈਡ ਤੋਂ ਟ੍ਰੈਫਿਕ ਖੋਲ੍ਹਦੇ ਸੀ, ਫਿਰ ਉਹ ਸਾਈਡ ਦੀ ਟ੍ਰੈਫਿਕ 10 ਮਿੰਟ ਲਈ ਬੰਦ ਕਰਦੇ ਸੀ ਤੇ ਦੂਸਰੀ ਸਾਈਡ ਤੋਂ ਖੋਲ੍ਹਦੇ ਸੀ, ਜਿਹਦੀ ਵਜ੍ਹਾ ਨਾਲ ਮੁਸਾਫਰਾਂ ਨੂੰ ਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਇਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਗੌਰਮੈਂਟ ਆਫ ਪਾਕਿਸਤਾਨ ਨੇ ਨਵਾਂ ਪੁਲ ਤਮੀਰ ਕਰਵਾ ਦਿੱਤਾ ਤੇ ਅੱਜ ਕੱਲ੍ਹ ਟ੍ਰੈਫਿਕ ਉੱਥੇ ਆ। ਇਹ ਦੇਖੋ, ਇਹ ਸਟਾਰਟਿੰਗ 'ਚ ਜਿਹੜੇ ਸ਼ਾਖ ਲੱਗੇ ਹੋਏ ਆ, ਇਸ ਤਰ੍ਹਾਂ ਮੁਖਤਲਿਫ ਵਕਫੇ ਦੇ ਨਾਲ ਇਸ ਪੁਲ 'ਤੇ ਸਾਨੂੰ ਸ਼ਾਖ ਲੱਗੇ ਨਜ਼ਰ ਆਉਂਦੇ ਆ। ਤੇ ਇਸ ਪੁਲ ਦੀ ਅਗਰ ਲੰਬਾਈ ਦੀ ਗੱਲ ਕੀਤੀ ਜਾਵੇ ਤਕਰੀਬਨ 750 ਮੀਟਰ, ਪੌਣਾ ਕਿਲੋਮੀਟਰ ਅਗਰ ਦੇਸੀ ਲਫ਼ਜ਼ਾਂ ਦੇ ਵਿੱਚ ਬਿਆਨ ਕਰਾਂ ਤੇ ਪੌਣਾ ਕਿਲੋਮੀਟਰ ਲੰਬਾ ਇਹ ਪੁਲ ਦੀ ਲੰਬਾਈ ਹੈ। ਤੇ ਅੱਜ ਵੀ ਮਸਜਿਦ ਵੀ ਇੱਥੇ ਮੌਜੂਦ ਆ ਤੇ ਬੜੀ ਸਾਫ਼ ਸੁਥਰੀ ਤੇ ਛੋਟੀ ਜੀ ਪਿਆਰੀ ਜੀ ਮਸਜਿਦ ਆ, ਜਿੱਥੇ ਅੱਜ ਵੀ ਸਫਾਈ ਕੀਤੀ ਜਾਂਦੀ ਆ ਔਰ ਲੋਕ ਨਮਾਜ਼ ਅਦਾ ਕਰਦੇ ਨੇ।
ਅੰਗਰੇਜ਼ ਦੌਰ ਦੇ ਵਿੱਚ ਇਸ ਪੁਲ ਦਾ ਨਾਂ ਰਿਵਾਜ਼ ਬ੍ਰਿਜ ਰੱਖਿਆ ਗਿਆ ਤੇ ਮੌਜੂਦਾ ਦੌਰ ਦੇ ਵਿੱਚ ਇਹਨੂੰ ਚੁੰਡ ਪੁਲ ਤੋਂ ਵੀ ਮਨਸੂਬ ਕੀਤਾ ਜਾਂਦਾ ਵਾ। ਨਾਲ ਆਪਣੇ ਭੈਣ ਭਰਾਵਾਂ ਨੂੰ ਦੇਖਣ ਵਾਲਿਆਂ ਨੂੰ ਇੱਕ ਦਫਾ ਫੇਰ ਯਾਦ ਕਰਾ ਦਾਂ ਕਿ ਕਮੈਂਟਸ ਬਾਕਸ ਦੇ ਵਿੱਚ ਮੇਰੇ ਲਈ ਇੱਕ ਲਫ਼ਜ਼ ਲਾਜ਼ਮੀ ਲਿਖ ਕੇ ਜਾਇਓ ਤੇ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਫਾਲੋ ਨਹੀਂ ਕੀਤਾ ਤੇ ਉਹਨੂੰ ਹੁਣੇ ਕਰ ਲਓ। ਇਹ ਬਹੁਤ ਜ਼ਰੂਰੀ ਆ, ਸ਼ੇਅਰਿੰਗ ਲਾਜ਼ਮੀ ਕਰਿਓ। ਪਟੜੀ ਦੀ ਇੱਕ ਦਫਾ ਤੁਹਾਨੂੰ ਕੰਡੀਸ਼ਨ ਦਿਖਾਵਾਂ। ਪਟੜੀ ਕਾਫੀ ਖਸਤਾ ਹਾਲਤ ਦੇ ਵਿੱਚ ਆ। ਲੱਗਦਾ ਨਹੀਂ ਕਿ ਹੁਣ ਇਸ ਦੌਰ ਦੇ ਵਿੱਚ ਇੱਥੋਂ ਦੀ ਟ੍ਰੇਨ ਗੁਜ਼ਰਦੀ ਹੋਏਗੀ, ਲੇਕਿਨ ਮਕਾਮੀ ਲੋਕਾਂ ਨੂੰ ਪੁੱਛਿਆ ਜਦੋਂ ਤੇ ਉਹਨਾਂ ਨੇ ਦੱਸਿਆ ਕਿ ਹਜੇ ਵੀ ਇਸ ਪੁਲ ਦੇ ਉੱਤੋਂ ਦੀ ਟ੍ਰੇਨ ਗੁਜ਼ਰਦੀ ਆ, ਲੇਕਿਨ ਟ੍ਰੈਫਿਕ ਲਈ ਦੂਸਰਾ ਪੁਲ ਬਣਾ ਦਿੱਤਾ। ਇੱਕ ਦਫਾ ਫੇਰ ਦੂਸਰੀ ਸਾਈਡ ਤੋਂ ਜ਼ੂਮ ਕਰਕੇ ਤੁਹਾਨੂੰ ਦਿਖਾਉਣਾ ਵਾ ਕਿ ਇਹ ਪੁਲ ਟੋਟਲ ਲੋਹੇ ਦੀ ਬੁਨਿਆਦ ਦੇ ਉੱਤੇ ਬਣਾਇਆ ਗਿਆ ਵਾ। ਲੋਹੇ ਦਾ ਕੰਮ ਹੋਇਆ ਵਾ ਤੇ ਬੜਾ ਮਜ਼ਬੂਤ, ਅੱਜ ਦੇ ਦੌਰ 'ਚ ਵੀ ਇਹ ਪੁਲ ਬਹੁਤ ਮਜ਼ਬੂਤ ਨਜ਼ਰ ਆਉਂਦਾ ਵਾ। ਅਗਰ ਤੁਸੀਂ ਕਿਸੇ ਆਪਣੇ ਪਿੰਡ ਦੀ ਵੀਡੀਓ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਸਕਰੀਨ ਦੇ ਉੱਤੇ ਮੇਰਾ WhatsApp ਨੰਬਰ ਤੁਹਾਨੂੰ ਨਜ਼ਰ ਆ ਰਿਹਾ ਵਾ, ਇੱਥੇ ਮੇਰੇ ਨਾਲ ਰਾਬਤਾ ਕਰੋ। ਇਨਸ਼ਾਅੱਲਾ ਤੁਹਾਡੇ ਪਿੰਡ ਦੀ ਵੀ ਵੀਡੀਓ ਬਣਾਵਾਂਗਾ ਤੇ ਉਹਦੀ ਹਿਸਟਰੀ ਦੇ ਬਾਰੇ ਵੀ ਗੱਲਬਾਤ ਹੋਏਗੀ। ਤੇ ਮਜ਼ੀਦ ਤੁਸੀਂ ਆਪਣੇ तमाम ਦੇਖਣ ਵਾਲੇ ਭੈਣ ਭਰਾਵਾਂ ਨੂੰ ਗੁਜ਼ਾਰਿਸ਼ ਕਰਦਾ ਕਿ ਆਪਣਾ ਢੇਰ ਸਾਰਾ ਖਿਆਲ ਰੱਖਣਾ, ਮੈਨੂੰ ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।